ਅੱਗੇ ਨਸ਼ੇ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਨਸ਼ਾ ਸਿੱਟਿਆ ਗਿਆ ਪੰਜਾਬ ਦੇ ਵਿੱਚ, ਫਿਰ ਨਸ਼ਾ ਛਡਾਊ ਕੇਂਦਰ ਬਣਾਏ ਗਏ, ਪਰ ਬਹੁਤ ਦੇਰ ਤੋਂ ਹੀ ਸੁਣਦੇ ਆ ਕਿ ਸਾਰੇ ਜਾਲੀ ਆ, ਹੁਣ ਕਹਿੰਦੇ ਇਹਨਾਂ ਦੀ ਖੈਰ ਨਹੀਂ। ਹਾਂ, ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਸਮਾਜਿਕ ਸੰਗਠਨਾਂ ਵੱਲੋਂ ਜਾਂ ਕਈ ਪੈਸਾ ਕਮਾਊ ਧਿਰਾਂ ਵੱਲੋਂ ਸਮੇਂ-ਸਮੇਂ ਨਸ਼ਾ ਛਡਾਊ ਕੇਂਦਰ ਖੁੱਲ੍ਹਦੇ ਗਏ। ਜਿੱਦਾਂ ਨਸ਼ਾ ਛਡਾਊ ਕੇਂਦਰਾਂ ਦੀ ਗਿਣਤੀ ਵੱਧ ਰਹੀ ਸੀ, ਤਿੱਦਾਂ ਪੰਜਾਬ ਦੀ ਫਿਕਰ ਵੱਧ ਰਹੀ ਸੀ ਕਿ ਇਹਦਾ ਮਤਲਬ ਪੰਜਾਬ ਦੇ ਵਿੱਚ ਨਸ਼ਾ ਕਿਸ ਕਦਰ ਆ ਗਿਆ ਕਿ ਇਹਨਾਂ ਨੂੰ ਸੈਂਟਰ ਖੋਲ੍ਹਣੇ ਪੈ ਰਹੇ ਨੇ। ਤੇ ਉਸ ਤੋਂ ਬਾਅਦ ਹਾਲਤ ਇਹ ਹੋਈ ਕਿ ਪੰਜਾਬ 'ਚ ਕੁੜੀਆਂ ਦੇ ਨਸ਼ਾ ਛਡਾਊ ਕੇਂਦਰ ਤੱਕ ਖੁੱਲ੍ਹੇ। ਫਿਰ ਕਰੋਨਾ ਕਾਲ ਦੇ ਦੌਰਾਨ ਉਹ ਨਸ਼ਾ ਛਡਾਊ ਕੇਂਦਰਾਂ ਤੋਂ ਜਿਹੜੀ ਗੋਲੀ ਮਿਲਦੀ ਸੀ, ਉਹ ਗੋਲੀ ਲਈ ਜਿਹੜੀਆਂ ਲਾਈਨਾਂ ਲੱਗੀਆਂ, ਉਹਨੇ ਪੰਜਾਬ ਦਾ ਖਾਸਾ ਦ੍ਰਿਸ਼ ਸਾਹਮਣੇ ਲਿਆ ਦਿੱਤਾ ਕਿ ਕਿਸ ਕਦਰ ਤੱਕ ਨਸ਼ਾ ਸਾਡੀ ਜੜ੍ਹਾਂ 'ਚ ਬੈਠ ਚੁੱਕਿਆ। ਸੋ ਪਰ ਇਹਦੇ ਵਿੱਚੋਂ ਕਈ ਨਸ਼ਾ ਛਡਾਊ ਕੇਂਦਰ ਉਹ ਨੇ ਜਿਹੜੇ ਸਰਕਾਰ ਦੀ ਸਹਾਇਤਾ ਨਾਲ ਜਾਂ ਆਪਣੀਆਂ ਸੰਸਥਾਵਾਂ ਦੀ ਸਹਾਇਤਾ ਨਾਲ ਬੜਾ ਚੰਗਾ ਕੰਮ ਕਰ ਰਹੇ ਨੇ। ਪਰ ਜ਼ਿਆਦਾਤਰ ਇਹਨਾਂ 'ਚ ਉਹ ਸ਼ਾਮਿਲ ਹੁੰਦੇ ਕਿ ਜਿਹੜੇ ਇਹਦੀ ਆੜ ਦੇ ਵਿੱਚ ਆਪਣਾ ਬਿਜ਼ਨਸ ਕਰਨ ਲੱਗ ਗਏ, ਆਪਣਾ ਧੰਦਾ ਕਰਨ ਲੱਗ ਗਏ, ਤੇ ਉਹਦੀਆਂ ਸਮੇਂ-ਸਮੇਂ ਰਿਪੋਰਟਾਂ ਵੀ ਸਾਹਮਣੇ ਆਉਂਦੀਆਂ ਨੇ। ਪਰ ਹੁਣ ਇੱਕ ਹੋਰ ਪਹਿਲੂ ਉਜਾਗਰ ਹੋ ਰਿਹਾ, ਉਹ ਕਹਿੰਦੇ ਜੀ ਇਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਗੋਲੀਆਂ ਵੇਚਣ ਦਾ ਕਾਰੋਬਾਰ ਵੀ ਚੱਲਦਾ, ਇਹਨਾਂ 'ਚ ਨਾ ਗੋਲੀਆਂ ਤੋਂ ਟੀਕੇ ਬਣਾ ਕੇ ਨਸ਼ੇ ਵਾਲੇ ਉਹ ਵੀ ਵੇਚ ਦਿੱਤੇ ਜਾਂਦੇ ਨੇ। ਹੋਰ ਛੱਡੋ, ਕਹਿੰਦੇ ਜਿਹੜੇ ਫਰਜ਼ੀ ਐਡਮਿਟ ਕਾਰਡ ਨੇ ਉਹ ਵੀ ਬਣ ਜਾਂਦੇ ਨੇ। ਮਤਲਬ ਬੰਦਾ ਦਾਖਲ ਹੁੰਦਾ 1, ਦਿਖਾਏ ਜਾਂਦੇ ਨੇ 10, ਤੇ 9 ਦੇ ਹਵਾਲੇ ਨਾਲ ਗੋਲੀਆਂ, ਦਵਾਈਆਂ, ਉਹ ਜਿਹੜੀਆਂ ਨਸ਼ੇ ਦੀ ਡੋਜ਼ ਘਟਾਉਣ ਦੇ ਲਈ ਕੰਮ ਕਰਦੀਆਂ ਨੇ, ਉਹ ਨਸ਼ੇ ਵਜੋਂ ਹੀ ਵਰਤ ਲਈਆਂ ਜਾਂਦੀਆਂ ਨੇ। ਉਹ ਅੱਗੇ ਖੁੱਲੇ ਬਾਜ਼ਾਰ 'ਚ ਵਿਕਦੀਆਂ ਨੇ, ਨਸ਼ੇੜੀਆਂ ਤੱਕ ਪਹੁੰਚ ਕਰਦੀਆਂ ਨੇ। ਇਹ ਧੰਦਾ ਚੱਲਦਾ। ਇਹਦੇ ਰੋਕਣ ਦੇ ਲਈ ਸਰਕਾਰ ਨੇ ਹੁਣ ਨਵੀਂ ਪਹਿਲ ਕਦਮੀ ਕੀਤੀ ਹੈ ਕਿ ਪੰਜਾਬ ਦੇ ਜਿੰਨੇ ਨਸ਼ਾ ਛਡਾਊ ਕੇਂਦਰ ਨੇ, ਚਾਹੇ ਉਹ ਸਰਕਾਰੀ ਸਹਾਇਤਾ ਨਾਲ ਚੱਲਦੇ ਨੇ, ਚਾਹੇ ਉਹ ਕਿਸੇ ਸੰਸਥਾ ਦੀ ਸਹਾਇਤਾ ਨਾਲ ਚੱਲਦੇ ਨੇ, ਕਿਸੇ ਪ੍ਰਾਈਵੇਟ ਕੰਪਨੀ ਨੇ ਖੋਲ੍ਹੇ ਨੇ, ਕਿਸੇ ਸੰਗਠਨ ਨੇ ਖੋਲ੍ਹੇ ਨੇ, ਉਹਨਾਂ ਸਾਰਿਆਂ ਦਾ ਡਾਟਾ ਇਕੱਠਾ ਕਰੋ। ਕਿੱਥੇ-ਕਿੱਥੇ ਖੁੱਲ੍ਹੇ ਨੇ, ਕਦੋਂ ਤੋਂ ਖੁੱਲ੍ਹੇ ਨੇ, ਕਿੰਨੇ ਉੱਥੇ ਨਸ਼ਾ ਛੱਡਣ ਲਈ ਆ ਗਏ, ਕਿੰਨਿਆਂ ਨੇ ਨਸ਼ਾ ਛੱਡਤਾ, ਕਿੰਨੇ ਦਾਖਲ ਨੇ, ਕਿੰਨੇ ਸਿਰਫ ਗੋਲੀ ਤੇ ਲੱਗੇ ਨੇ, ਕਿੰਨੇ ਟੀਕੇ ਤੇ ਲੱਗੇ ਨੇ, ਕਿੰਨਿਆਂ ਨੂੰ ਕੈਦ ਕੀਤਾ। ਇੱਕ ਡਾਟਾ ਇਕੱਠਾ ਕਰੋ। ਡਾਟਾ ਇਕੱਠਾ ਕਰਨ ਤੋਂ ਬਾਅਦ ਫਿਰ ਜਾਂਚ ਕਰੋ ਕਿ ਭਾਈ ਕੀ ਸੱਚਮੁੱਚ ਜਿੰਨਾ ਕੁਛ ਆਇਆ ਉਹਨਾਂ ਕੁਛ ਸਹੀ ਤਾਂ ਪਹੁੰਚਿਆ। ਉਹ ਰਿਕਾਰਡ ਜਿਹੜਾ ਇਹਨਾਂ ਨੇ ਰਜਿਸਟਰ ਦਰਜ ਕੀਤਾ ਹੋਊਗਾ ਕਿ 10 ਬੰਦੇ ਐਡਮਿਟ ਹੋਏ, ਉਹਨਾਂ 10ਾਂ ਦੀ ਵੈਰੀਫਾਈ ਕਰੋ ਕਿ ਉਹ 10 ਬੰਦੇ ਹੈਗੇ ਨੇ। ਪੰਜਾਬ ਦੇ ਵਿੱਚ ਪਿਛਲੇ ਦਿਨੀ ਕਾਲਜਾਂ ਦੇ ਵਿੱਚ ਇੱਕ ਮੁੱਦਾ ਬਣਿਆ ਸੀਗਾ ਕਿ ਵਜ਼ੀਫੇ ਲੈਣ ਦੇ ਲਈ ਨਕਲੀ ਐਡਮਿਸ਼ਨਾਂ ਦਿਖਾਈਆਂ ਗਈਆਂ। ਇੱਕੋ ਜਵਾਕ ਦੀ ਇੱਕੋ ਕਾਲਜ 'ਚ ਤਿੰਨ ਮਤਲਬ ਖੇਤਰਾਂ 'ਚ ਐਡਮਿਸ਼ਨ ਦਿਖਾਤੀ, ਜਾਂ ਇੱਕੋ ਜਵਾਕ ਦੀ ਤਿੰਨ ਕਾਲਜਾਂ 'ਚ ਐਡਮਿਸ਼ਨ ਦਿਖਾਤੀ। ਤੇ ਇਸ ਲਈ ਕਿਸੇ ਉਹ ਤਾਂ ਨਹੀਂਗਾ ਕਿ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਮਹੱਲੇ ਦੇ ਵਿੱਚ ਇੱਕੋ ਬੰਦਾ ਹੋਵੇ ਜਿਹੜਾ ਨਸ਼ਾ ਕਰਦਾ, ਉਸ ਨੂੰ 5 ਕੇਂਦਰਾਂ 'ਚ ਦਾਖਲ ਦਿਖਾਇਆ ਗਿਆ ਹੋਵੇ ਤੇ 5 ਥਾਵਾਂ ਤੋਂ ਉਹਦੇ ਨਾਂ ਤੇ ਗੋਲੀਆਂ, ਟੀਕੇ ਰਿਲੀਜ਼ ਹੋ ਗਏ ਹੋਣ ਤੇ ਬਾਅਦ ਚੋਂ ਬਾਜ਼ਾਰ 'ਚ ਵਿਕੇ ਹੋਣ, ਬਾਅਦ ਚੋਂ ਨਸ਼ੇੜੀਆਂ ਨੂੰ ਵਿਕੇ ਹੋਣ। ਸੋ ਇਸ ਲਈ ਹੁਣ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿਆ। ਬਾਕਾਇਦਾ ਤੌਰ ਤੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਹੋ ਗਈ ਹੈ ਕਿ ਪੂਰਾ ਡਾਟਾ ਪਹਿਲਾਂ ਤਿਆਰ ਕਰੋ ਨਸ਼ਾ ਛਡਾਊ ਕੇਂਦਰਾਂ ਦਾ, ਫਿਰ ਡਾਟਾ ਤਿਆਰ ਕਰੋ ਉਹਦੇ ਵਿੱਚ ਕਿੰਨੇ ਮਰੀਜ਼ ਆਏ, ਕਿਹਨਾਂ ਨੇ ਨਸ਼ਾ ਛੱਡਤਾ, ਹੁਣ ਕਿਹੜੇ ਦਾਖਲ ਨੇ। ਸਵਾਲ ਸਭ ਤੋਂ ਬੜਾ ਇਹੀ ਹੈ, ਕਹਿੰਦੇ ਜੀ ਇਹਦੀ ਆੜ ਦੇ ਵਿੱਚ ਗੋਲੀਆਂ ਦਾ ਧੰਦਾ, ਉਹਦੀ ਲੀਕੇਜ ਹੈ ਕਿ ਗੋਲੀਆਂ ਜਿੰਨ ਮਾਤਰਾ 'ਚ ਲਈਆਂ ਜਾਂਦੀਆਂ, ਉਹ ਜਾਲੀ ਐਡਮਿਟ ਕਾਰਡ ਬਣਾ ਕੇ ਜਾਲੀ ਮਰੀਜ਼ ਦਾਖਲ ਕਰਕੇ ਉਹਨਾਂ ਦੇ ਨਾਂ ਤੇ ਲਈ ਜਾਂਦੀਆਂ, ਬਾਅਦ ਚੋਂ ਨਸ਼ੇ ਦੇ ਤੌਰ ਤੇ ਵਰਤੀ ਜਾਂਦੀ। ਇਸ ਲਈ ਇਹ ਸਾਰਾ ਕੁਝ ਹੁਣ ਆਨਲਾਈਨ ਸਿਸਟਮ ਹੋਊਗਾ, ਸਰਕਾਰ ਦੇ ਕੰਟਰੋਲ 'ਚ ਹੋਊਗਾ, ਔਰ ਜ਼ਿਆਦਾਤਰ ਨਸ਼ਾ ਛਡਾਊ ਕੇਂਦਰ ਹੁਣ ਬੰਦ ਹੋਣਗੇ ਜਿਹੜੇ ਇਸ ਆੜ 'ਚ ਧੰਦਾ ਕਰਦੇ ਨੇ। ਫਿਰ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਕਿਸ ਪਹਿਲ ਕਦਮੀ ਨਾਲ ਅੱਗੇ ਵਧਦੇ ਨੇ। ਇਹਦੇ ਉੱਤੇ ਸਰਕਾਰ ਗੰਭੀਰ ਨਜ਼ਰ ਆ ਰਹੀ ਹੈ। ਦੇਖਦੇ ਹਾਂ ਇਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪ ਰੰਗ ਸਾਹਮਣੇ ਆਉਂਦਾ ਜੀ। ਦੀਪਕ ਜੀ, ਏਦਾਂ ਨਹੀਂ ਲੱਗਦਾ ਵੀ ਕੋਈ ਵੀ ਇੱਥੇ ਕਿਸੇ ਨੂੰ ਨਹੀਂ ਪਤਾ ਕਿੰਨੇ ਹਸਪੀਟਲ ਆ, ਕਿੰਨੇ ਨਸ਼ਾ ਛਡਾਊ ਕੇਂਦਰ ਆ, ਕਿੰਨੀ ਇੰਡਸਟਰੀ ਆ, ਕੋਈ ਵੀ ਗਿਣਤੀ ਨਹੀਂ ਪੰਜਾਬ ਦੇ ਵਿੱਚ ਰੱਖੀ ਹੋਈ? ਨਹੀਂ, ਮੇਰਾ ਇਹਦਾ ਮਤਲਬ ਤਾਂ ਫਿਰ ਵਿਭਾਗ ਕੀ ਕਰਦੇ ਨੇ ਭੈਣ ਜੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰ ਖੇਤਰ ਨਾਲ ਸੰਬੰਧਿਤ ਮੰਤਰਾਲੇ ਨਾਲ ਸੰਬੰਧਿਤ ਵਿਭਾਗ ਨੇ, ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀ ਨੇ, ਅਧਿਕਾਰੀਆਂ ਨਾਲ ਸੰਬੰਧਿਤ ਜ਼ਿਲ੍ਹਾ ਲੈਵਲ ਤੱਕ ਯੂਨਿਟਾਂ ਨੇ, ਜ਼ਿਲ੍ਹੇ ਲੈਵਲ ਦੀਆਂ ਥੱਲੇ ਬਲਾਕ ਪੱਧਰ ਤੱਕ, ਪਿੰਡਾਂ ਤੱਕ ਸਾਰੀਆਂ ਟੀਮਾਂ ਨੇ। ਸੇ ਉਹ ਟੀਮਾਂ ਫਿਰ ਕਰਦੀਆਂ ਕੀ ਨੇ? ਉਹ ਦਫ਼ਤਰ ਕਰਦੇ ਕੀ ਨੇ? ਉਹ ਅਧਿਕਾਰੀ ਕਰਦੇ ਕੀ ਨੇ? ਉਹਨਾਂ ਵਿਭਾਗਾਂ ਦਾ ਕੰਮ ਕੀ ਹੈ? ਉਹਨਾਂ ਮੰਤਰਾਲਿਆਂ ਦਾ ਕੰਮ ਕੀ ਹੈ? ਜਵਾਬ ਦੇ। ਕਾਹਦੀਆਂ ਤਨਖਾਹ ਲੈਂਦੇ ਰਹੇ ਹੁਣ ਤੱਕ? ਫਿਰ ਕਰ ਲਓ ਵਸੂਲੀ। ਜਿਹੜੇ ਕਹਿੰਦੇ ਨੇ ਕਿ ਪੁਰਾਣੀਆਂ ਸਰਕਾਰਾਂ ਤੋਂ ਵਸੂਲੀ ਕਰਨੀ ਹੈ, ਪੁਰਾਣੇ ਵਿਭਾਗਾਂ ਦੀ, ਜੇਕਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਗਿਆਸਪੁਰਾ ਖੇਤਰ 'ਚ ਕਿੰਨੀਆਂ ਫੈਕਟਰੀਆਂ, ਜੇਕਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਫੈਕਟਰੀਆਂ ਦੇ ਅੰਦਰ ਕਿੰਨਾ ਕੈਮੀਕਲ ਵਰਤਿਆ ਜਾਂਦਾ ਹੈ, ਉਹ ਕੈਮੀਕਲ ਕਿੱਥੇ ਛੱਡਦੇ ਨੇ, ਕਿਹੜੀ ਨਾਲੀ 'ਚ ਜਾਂਦਾ ਹੈ, ਕਿਹੜੀ ਧਰਤੀ 'ਚ ਜਾਂਦਾ ਹੈ, ਕਿਹੜੇ ਨਾਲੇ 'ਚ ਜਾਂਦਾ ਹੈ, ਕਿਹੜੇ ਸੀਵਰੇਜ 'ਚ ਆਉਂਦਾ ਹੈ, ਜੇਕਰ ਨਗਰ ਨਿਗਮ ਨੂੰ, ਜ਼ਿਲ੍ਹਾ ਪ੍ਰਸ਼ਾਸਨ ਨੂੰ, ਪੋਲਿਊਸ਼ਨ ਕੰਟਰੋਲ ਵਿਭਾਗ ਨੂੰ ਇਹੀ ਨਹੀਂ ਪਤਾ, ਤਾਂ ਫਿਰ ਉਹਨਾਂ ਵਿਭਾਗਾਂ ਦੀ ਲੋੜ ਕੀ ਹੈ? ਉਹ ਚਿੱਟੇ ਹਾਥੀ ਬਣਾਏ ਕਿਉਂ ਨੇ? ਉਸੇ ਤਰ੍ਹਾਂ ਨਸ਼ਾ ਛਡਾਊ ਕੇਂਦਰ, ਕੀ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ, ਐਸਡੀਐਮ ਨੂੰ, ਡੀਸੀ ਨੂੰ, ਪੁਲਿਸ ਨੂੰ ਪਤਾ ਹੀ ਨਹੀਂ ਕਿ ਕਿੰਨੇ ਨਸ਼ਾ ਛਡਾਊ ਕੇਂਦਰ ਨੇ? ਸਿਹਤ ਵਿਭਾਗ ਨੂੰ ਪਤਾ ਹੀ ਨਹੀਂ ਕਿ ਕਿੱਥੇ ਦਵਾਈਆਂ ਜਾਂਦੀਆਂ ਨੇ, ਕੌਣ ਜਾਰੀ ਕਰਦਾ ਹੈ,
ਕਿੱਥੋਂ ਮਿਲ ਜਾਂਦੀਆਂ ਨੇ, ਕੀ ਇੰਨੇ ਹੈਗੇ ਨੇ ਮਰੀਜ਼ ਜਾਂ ਨਹੀਂ, ਕਿੱਥੇ ਵਿਕਦੀਆਂ ਨੇ, ਕੈਮਿਸਟ ਸ਼ਾਪ 'ਤੇ ਤਾਂ ਨਹੀਂ ਵਿਕਦੀਆਂ, ਘਰਾਂ 'ਚ ਬੈਠਕਾਂ ਦੇ ਵਿੱਚ ਹੋਮ ਡਿਲੀਵਰੀ ਤਾਂ ਨਹੀਂ ਹੁੰਦੀ, ਕੌਣ ਕਰਦਾ ਹੈ, ਕਿਤੇ ਨਸ਼ਾ ਛਡਾਊ ਕੇਂਦਰ ਨਸ਼ਾ ਵੇਚਣ ਦੇ ਧੰਦਾ ਤਾਂ ਨਹੀਂ ਕਰਦੇ, ਕੀ ਪਤਾ ਹੀ ਨਹੀਂ, ਜਾਂ ਅੱਖਾਂ ਦੇ ਉੱਤੇ, ਜੀਭ ਦੇ ਉੱਤੇ, ਮੂੰਹ ਦੇ ਉੱਤੇ ਨੋਟਾਂ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ ਜਾਂਦੀਆਂ, ਫਿਰ ਇਹ ਅੰਨੇ ਹੋ ਜਾਂਦੇ ਨੇ, ਫਿਰ ਇਹਨਾਂ ਨੂੰ ਸਾਰਾ ਕੁਝ ਹਰਾ-ਹਰਾ ਦਿਖਣ ਲੱਗਦਾ। ਇਹ ਵੀ ਜਾਂਚ ਹੋ ਜਾਣੀ ਚਾਹੀਦੀ ਨਾਲ ਦੀ ਨਾਲ। ਬਿਲਕੁਲ ਜੀ, ਮੈਨੂੰ ਤਾਂ ਲੱਗਦਾ ਬੈਠ ਉੱਠ ਕੇ ਆ ਜਾਂਦੇ ਆ ਤੇ ਪੈਨਸ਼ਨ ਦੀ ਵੇਟ ਕਰਦੇ ਵੀ ਜਦ ਸਾਡੀ ਉਮਰ ਹੋਵੇ ਤਾਂ ਇੱਥੋਂ ਨਿਕਲੀਏ, ਕੰਮ ਕੋਈ ਨਹੀਂ ਬਸ ਕਰਦਾ ਹੈਗਾ। ਬਿਲਕੁਲ।